22 ਵਾਲੇ ਤਕਰੀਬਨ 38.3 ਬਿਲੀਅਨ ਡਾਲਰ ਖਰਚਣ ਜਾ ਰਹੇ ਨੇ ਡਿਟੈਂਸ਼ਨ ਐਕਸਪੈਂਸ਼ਨ ਦੇ ਲਈ। ਕਈ ਵੇਅਰ ਹਾਊਸਿਸ ਨੂੰ ਉਹਨਾਂ ਨੇ ਖਰੀਦ ਕੇ ਆਪਣੇ ਅਧੀਨ ਲੈ ਕੇ ਤੇ ਉਹਨਾਂ ਨੂੰ ਡਿਟੈਂਸ਼ਨ ਸੈਂਟਰਸ ਬਣਾਉਣੇ ਆ, ਜਿਨ੍ਹਾਂ ਵਿੱਚ ਕਈਆਂ 'ਚ 1000 ਤੇ ਕਈਆਂ 'ਚ 10-10 ਹਜ਼ਾਰ ਲੋਕਾਂ ਨੂੰ ਜਿਹੜਾ ਉਹ ਰੱਖਿਆ ਜਾ ਸਕਦਾ ਆ। ਸੋ ਬੜੀ ਵੱਡੀ ਅਮਾਊਂਟ ਸਪੈਂਡ ਕਰਨ ਜਾ ਰਹੇ ਆ ਨਵੀਂ ਡਿਟੈਂਸ਼ਨ ਮਾਡਲ ਦੇ ਵਿੱਚ। ਹਾਂਜੀ, 38,000 ਮਿਲੀਅਨ ਡਾਲਰ ਉਹ ਜਿਹੜਾ ਨੇ ਸਿਰਫ ਜਿਹੜੀ ਡਿਟੈਂਸ਼ਨ ਸੈਂਟਰ ਦੀ ਕਪੈਸਿਟੀ ਉੱਤੇ ਖਰਚਣੇ ਆ। ਤੇ ਜਿਹੜਾ ਇਹਨਾਂ ਦਾ ਬਿਗ ਬਿਊਟੀਫੁਲ ਬਿੱਲ ਸੀਗਾ, ਤੁਸੀਂ ਦੇਖ ਲਓ ਕਿੰਨੇ ਜ਼ਿਆਦਾ ਪੈਸੇ ਜਿਹੜੇ ਆਊਟਲਾਈਨ ਆਪਣੇ ਉਹਨਾਂ ਨੇ ਇਸ ਕੰਮ ਵਾਸਤੇ ਕੀਤੇ ਹੋਏ ਆ। ਸੋ 38,000 ਮਿਲੀਅਨ ਡਾਲਰ ਇਹਨਾਂ ਨੇ ਖਰਚਣਾ, ਜਿਹੜਾ ਇਹ ਪਲਾਨ ਇਹਨਾਂ ਦਾ ਹੈਗਾ। ਤੇ ਆਲਮੋਸਟ ਜਿਹੜਾ ਸੀਗਾ 95,000 ਦੇ ਲਾਗੇ ਇਹ ਕਹਿੰਦੇ ਆ ਕਿ ਬੈੱਡ ਦੀ ਜਿਹੜੀ ਫੈਸਿਲਿਟੀਜ਼ ਜਿਹੜੀਆਂ ਇਹ ਬਣਾਉਣੀਆਂ ਇਹਨਾਂ ਨੇ ਨਵੰਬਰ 30 ਤੱਕ, ਜਿਹੜਾ ਇਸ ਸਾਲ ਦੇ ਨਵੰਬਰ ਤੱਕ ਇਹਨਾਂ ਨੇ, ਤੁਸੀਂ ਲਾ ਲਓ ਅਗਲੇ ਹੋਰ 6 ਮਹੀਨਿਆਂ 'ਚ ਇਹ ਕਹਿੰਦੇ ਜਿਹੜੀਆਂ ਇਹ ਫੈਸਿਲਿਟੀਜ਼ ਆਪਾਂ ਕੰਪਲੀਟ ਕਰਨੀਆਂ। ਇੱਕ ਕਹਿੰਦੇ ਕਿ ਨਵਾਂ ਡਿਟੈਂਸ਼ਨ ਮਾਡਲ ਇਹਨਾਂ ਨੇ ਜਿਹੜਾ ਸ਼ੁਰੂ ਕਰਨਾ, ਜਿਹਦੇ ਵਿੱਚ ਇਹਨਾਂ ਨੇ ਪਹਿਲਾਂ ਕੀ ਕਰਨਾ ਕਿ ਰੀਜਨਲ ਪ੍ਰੋਸੈਸਿੰਗ ਸੈਂਟਰ ਬਣਾਉਣੇ ਆ। ਇਹ ਜਿਹੜੇ ਰੀਜਨਲ ਪ੍ਰੋਸੈਸਿੰਗ ਸੈਂਟਰ ਹੋ ਗਏ, ਜਿਹੜੇ ਲੋਕਲੀ ਬੰਦੇ ਉਹ ਕਹਿੰਦੇ ਆਪਾਂ ਫੜਨੇ ਆ ਤੇ 3 ਤੋਂ 7 ਦਿਨ ਤੱਕ ਉਹਦੇ ਵਿੱਚ ਰੱਖਣੇ ਆ। ਤੇ ਉਸ ਤੋਂ ਬਾਅਦ ਇਹਨਾਂ ਨੇ ਲਾਰਜ ਸਕੇਲ ਡਿਟੈਂਸ਼ਨ ਸੈਂਟਰ, ਜਿੱਥੇ ਕਿ 60 ਦਿਨ ਤੱਕ ਬੰਦੇ ਜਿਹੜੇ ਰੱਖੇ ਜਾ ਸਕਦੇ ਆ, ਉਹ ਜਿਹੜੀਆਂ ਫੈਸਿਲਿਟੀਆਂ ਜਿਹੜੀਆਂ ਇਹਨਾਂ ਨੇ ਤਿਆਰ ਕਰਨੀਆਂ। ਤੇ ਬੇਸਿਕਲੀ ਜਿਹੜਾ ਇਹਨਾਂ ਦਾ ਲੌਜਿਸਟਿਕਸ ਦਾ ਜਿਹੜਾ ਮਾਡਲ ਆ ਉਹ ਇਹ ਆ ਕਿ ਕਿਉਂਕਿ ਹੁਣ ਜਿਹੜਾ ਸੀਗਾ, ਜਿਹੜੇ ਪੁਰਾਣੇ ਡਿਟੈਂਸ਼ਨ ਸੈਂਟਰ ਸੀਗੇ, ਜਿਹੜਾ ਪੁਰਾਣਾ ਢਾਂਚਾ ਸੀਗਾ, ਇਹਨਾਂ ਨੂੰ ਲੱਗਦਾ ਕਿ ਪਹਿਲਾਂ ਇੱਕ ਲੋਕਲ ਜਿਹੜੇ ਛੋਟੇ ਛੋਟੇ ਸੈਂਟਰ ਬਣਾਏ ਜਾਣ ਤੇ ਉਸ ਤੋਂ ਬਾਅਦ ਜਿਹੜਾ ਸੀਗਾ ਉਹਨਾਂ ਨੂੰ ਵੱਡੇ ਸੈਂਟਰਸ ਦੇ ਵਿੱਚ ਜਿਹੜਾ ਸੀਗਾ ਟ੍ਰਾਂਸਫਰ ਜਿਹੜਾ ਕੀਤਾ ਜਾਵੇ। ਇਹਦੇ ਵਿੱਚ ਹੁਣ ਆਈਸ ਦੀ ਜਿਹੜੀ ਸਟ੍ਰੈਟਜੀ ਆ ਉਹ ਹਾਈਲਾਈਟ ਹੁੰਦੀ ਆ ਕਿ ਕਿੱਦਾਂ ਇਹ ਜਿਹੜੇ ਸੀਗੇ ਇੰਡਸਟਰੀਅਲ ਵੇਅਰ ਹਾਊਸ ਜਿਹੜੇ ਖਾਲੀ ਪਏ ਸੀ ਕਈ ਸਟੇਟਾਂ ਦੇ ਵਿੱਚ, ਉਹਨਾਂ ਨੂੰ ਇਹ ਜਿਹੜਾ ਐਡਜਸਟ ਕਰਕੇ ਤੇ ਉਹਨਾਂ ਨੂੰ ਇਹ ਡਿਟੈਂਸ਼ਨ ਫੈਸਿਲਿਟੀਜ਼ ਦੇ ਵਿੱਚ ਕਨਵਰਟ ਕਰ ਰਹੇ ਆ। ਕਾਫੀ ਜ਼ਿਆਦਾ ਇਹਦਾ ਜਿਹੜਾ ਅਪੋਜੀਸ਼ਨ ਜਿਹੜੀ ਮਿਲੀ ਹੈ ਇਮੀਗ੍ਰੇਸ਼ਨ ਲਾਇਰਸ ਵੱਲੋਂ ਵੀ, ਹੋਰ ਸਿਵਲ ਰਾਈਟ ਗਰੁੱਪਸ ਵੱਲੋਂ ਵੀ, ਕਿ ਪਹਿਲੀ ਗੱਲ ਤਾਂ ਇਹ ਹੈ ਕਿ ਜਦੋਂ ਤੁਸੀਂ ਵੇਅਰ ਹਾਊਸ ਨੂੰ ਕਨਵਰਟ ਕਰਦੇ ਆ, ਉੱਥੇ ਸੈਨੀਟਰੀ ਕੰਡੀਸ਼ਨਸ ਨਹੀਂ ਕਿ ਬਾਥਰੂਮ ਵਗੈਰਾ ਤੁਹਾਡੇ ਆਲਰੇਡੀ ਜਿਹੜੇ ਡਿਟੈਂਸ਼ਨ ਸੈਂਟਰ ਉੱਥੇ ਮਾੜੇ ਹਾਲ ਆ, ਤੇ ਤੁਸੀਂ ਜਦੋਂ ਕਹਿੰਦੇ ਆ ਕਿ ਜਿਹੜੇ ਵੇਅਰ ਹਾਊਸਾਂ ਨੂੰ ਆਪਾਂ ਕਨਵਰਟ ਕਰਨਾ, ਉਹਦੇ ਵਿੱਚ ਤੁਸੀਂ ਉਹਨਾਂ ਨੂੰ ਸੇਮ ਜਿਹੜੀ ਫੈਸਿਲਿਟੀ ਰਿਕੁਆਇਰਡ ਹੈਗੀ ਆ ਕਿ ਪ੍ਰੋਪਰ ਜਿਹੜੀ ਲਿਵਿੰਗ ਕੰਡੀਸ਼ਨਸ ਉਹ ਦੇ ਨਹੀਂ ਸਕਦੇ। ਤੇ ਜਿਹੜੇ ਲੋਕਲ ਕਮਿਊਨਿਟੀਜ਼ ਹੈਗੇ ਉਹਨਾਂ ਦੇ ਵੀ ਕਾਫੀ ਜਿਹੜੀ ਆਪੋਜੀਸ਼ਨ ਹੈਗੀ ਆ ਕਿ ਸਾਡੇ ਸ਼ਹਿਰਾਂ 'ਚ ਕਿਉਂ ਤੁਸੀਂ ਇਹ ਲੈ ਕੇ ਆ ਰਹੇ ਇੰਨੇ ਜ਼ਿਆਦਾ ਡਿਟੈਂਸ਼ਨ ਸੈਂਟਰ। ਤੇ ਮੈਂ ਇਹਦੇ ਨਾਲ ਨਾਲ ਜਿਹੜਾ ਸੀਗਾ ਮੈਡੀਕਲ ਸਿਸਟਮ ਹੈਗਾ ਉੱਤੇ ਵੀ ਜਿਹੜਾ ਸੀਗਾ ਫਰਕ ਪੈਂਦਾ ਹੈਗਾ, ਕਿਉਂਕਿ ਜਿਹੜੀ ਜਗ੍ਹਾ ਇਹ ਡਿਟੈਂਸ਼ਨ ਸੈਂਟਰ ਹੁੰਦੇ ਨੇ ਉੱਥੇ ਇਨਫਰਾਸਟ੍ਰਕਚਰ ਵੀ ਘੱਟ ਹੈ, ਡਾਕਟਰ ਵਗੈਰਾ ਵੀ ਘੱਟ ਹੈ। ਸੋ ਇਹ ਚੀਜ਼ਾਂ ਜਿਹੜੀਆਂ ਚੱਲ ਰਹੀਆਂ ਤੇ ਇਹਦੇ ਉੱਤੇ ਹੁਣ ਲਾਅ ਸੂਟਸ ਵਗੈਰਾ, ਲਿਵਿੰਗ ਕੰਡੀਸ਼ਨ, ਡਿਊ ਪ੍ਰੋਸੈਸ, ਹੇਬੀਅਸ ਦਾ ਜਿਹੜਾ ਕੰਮ ਅੱਜ ਕੱਲ ਕਾਫੀ ਜ਼ੋਰਾਂ ਸ਼ੋਰਾਂ ਤੇ ਆ, ਜਿਹਦੇ ਕਰਕੇ ਕਿ ਬੰਦਾ ਬਾਹਰ ਆ ਜਾਂਦਾ ਕਿ ਉੱਥੇ ਪ੍ਰੋਪਰ ਕੰਡੀਸ਼ਨ ਨਹੀਂ ਆ, ਪ੍ਰੋਲੋਂਗਡ ਡਿਟੈਂਸ਼ਨ ਰੱਖੀ ਸੀਗੀ। ਤੇ ਹੁਣ ਇਹ ਜਿਹੜਾ ਹੇਬੀਅਸ ਵਾਲੇ ਚੱਕਰ ਚੋਂ ਬਾਹਰ ਆਉਣ ਲਈ ਸਰਕਾਰ ਜਿਹੜੀ ਸੀਗੀ ਉਹ ਇਹ ਇਸਟੈਬਲਿਸ਼ ਕਰਨਾ ਚਾਹੁੰਦੀ ਹੈ ਕਿ ਨਹੀਂ, ਆਪਾਂ ਲੰਬੇ ਸਮੇਂ ਲਈ ਫੜ ਕੇ ਨਹੀਂ ਰੱਖਣਾ, ਆਪਾਂ ਜਿਹੜਾ ਸੀਗਾ 60 ਦਿਨਾਂ ਦੇ ਵਿੱਚ ਆਪਾਂ ਜਿਹੜਾ ਸੀਗਾ ਇੱਕ ਬੰਨੇ ਪਿਆ ਫੈਸਲਾ ਜਿਹੜਾ ਲਵਾਂਗੇ। ਸੋ ਜਿਹੜੀ ਫਾਈਟ ਜਿਹੜੀ ਜਾਰੀ ਆ। ਤੇ ਬਾਕੀ ਇਹਦੇ ਵਿੱਚ ਹੁਣ ਜਿਹੜਾ ਹੋਣਾ ਇਹ ਆ ਕਿ ਕਾਫੀ ਜਿਹੜੇ ਆਪਣੇ ਐਗਜ਼ਿਸਟਿੰਗ ਐਕਚੁਅਲੀ ਕਲਾਇੰਟ ਸੀਗੇ ਜਿਹੜੇ ਸੁਣ ਵੀ ਰਹੇ ਆ। ਤੁਹਾਨੂੰ ਹੁਣ ਜਿਹੜਾ ਸੀਗਾ ਆਈਸ ਚੈੱਕ ਇਨ ਜਿਹੜਾ ਆਉਂਦਾ ਹੇਬੀਅਸ, ਜਿਹੜਾ ਹੁਣ ਕਈ ਸਰਕਿਟਸ ਨੇ, ਸਪੈਸ਼ਲੀ ਜਿੱਦਾਂ 5th ਸਰਕਿਟ ਆ, ਉਹਨੇ ਫੈਸਲਾ ਜਿਹੜਾ ਇੱਕ ਹੇਬੀਅਸ ਤੇ ਉਲਟ ਦੇ ਦਿੱਤਾ। ਸੋ ਤੁਸੀਂ ਇਹਦੇ ਵਿੱਚ ਹੁਣ ਕੀ ਕਰਨਾ ਕਿ ਤੁਸੀਂ ਜਿਹੜਾ TRO ਵਗੈਰਾ ਤੁਸੀਂ ਇਹ ਪਹਿਲਾਂ ਤਿਆਰੀ ਕਰਕੇ ਰੱਖਣੀ ਹੈ। ਇਹ ਨਹੀਂ ਕਿ ਜਦੋਂ ਬੰਦਾ ਜੇਲ੍ਹ 'ਚ ਫੜ ਹੋਊਗਾ ਫਿਰ ਜਾ ਕੇ, ਕਿਉਂਕਿ ਕਈ ਵਾਰੀ ਟੂ ਲੇਟ ਆ, ਜਿਹੜਾ ਨੇ ਟ੍ਰਾਂਸਫਰ ਕਰਤਾ ਸੇਮ ਦਿਨ ਟੈਕਸਸ ਜਾਂ ਕੋਈ ਹੋਰ ਜੁਰਿਸਡਿਕਸ਼ਨ 'ਚ, ਉੱਥੇ ਫਿਰ ਜਿਹੜੀ ਫਾਈਟ ਔਖੀ ਹੋ ਜਾਂਦੀ ਹੈ। ਸੋ ਮਤਲਬ ਇਹਦੇ ਵਿੱਚ ਜਿਹੜੀ ਹੇਬੀਅਸ ਤੇ TRO ਜਿਹੜੀ ਹੈਗੀ ਆ, ਉਹ ਮਤਲਬ ਤੁਹਾਡੇ ਆਈਸ ਚੈੱਕ ਇਨ ਤੇ ਜਾਣ ਤੋਂ ਪਹਿਲਾਂ ਹੀ ਤੁਸੀਂ ਜਿਹੜੀ ਆਪਣੀ ਤਿਆਰੀ ਕਰਕੇ ਰੱਖੋ, ਤਾਂ ਕਿ ਜੇ ਤੁਸੀਂ ਡਿਟੇਨ ਹੁੰਦੇ ਆ ਤੇ ਰਾਈਟ ਵੇ ਜਿਹੜਾ ਰਿਸਟ੍ਰੇਨਿੰਗ ਆਰਡਰ ਫਾਈਲ ਕਰਕੇ ਜਿਹੜਾ ਜੁਰਿਸਡਿਕਸ਼ਨ ਆ ਉਹ ਕੈਲੀਫੋਰਨੀਆ 'ਚ ਹੀ ਰਵੇ, ਮਤਲਬ ਉਹ ਸ਼ਿਕਾਗੋ ਜਾਂ ਟੈਕਸਸ ਜਾਂ ਲੁਈਜ਼ੀਆਨਾ ਉਧਰਲੇ ਪਾਸੇ ਮੂਵ ਨਾ ਹੋਵੇ। ਸੋ ਇਧਰਲੇ ਪਾਸੇ ਜਿਹੜੀ ਫਾਈਟ ਔਨ ਪੇਪਰ ਜਿਹੜੀ ਚੱਲ ਗਈ ਹੈ। ਸੋ ਇਹਦੇ ਵਿੱਚ ਉਹਦੇ ਵਿੱਚ ਦੱਸਦੇ ਰਹੀ ਹੈ ਨਾ ਕਿ ਲੀਗਲੀ ਜਿਹੜਾ ਕੀ ਸਿਸਟਮ ਹੁੰਦਾ। ਹੁਣ ਤੁਸੀਂ ਆਨੇ ਸਾਰੇ ਜਣੇ ਸੁਣਦੇ ਆ ਇੱਥੇ, ਤਾਂ ਲੀਗਲ ਨੌਲੇਜ ਜਿਹੜੀ ਹੈ, ਕਿਉਂਕਿ ਤੁਹਾਨੂੰ ਪਤਾ ਬਾਅਦ 'ਚ ਗੱਲਾਂ ਦੀਆਂ ਕਈ ਕੁਛ ਬਣ ਜਾਂਦਾ, ਹਰੇਕ ਬੰਦਾ ਆਪਦੀ ਸਲਾਹ ਵਿੱਚ ਨਾਲ ਐਡ ਕਰ ਦਿੰਦਾ। ਸੋ ਕੀ ਚੱਕਰ ਹੈਗਾ ਕਿ ਕਈ ਸਰਕਿਟ ਕੋਰਟ ਜਿਹੜੇ ਹੈਗੇ ਆ ਉਹਨਾਂ ਦਾ ਜਿਹੜਾ ਉਹਨਾਂ ਨੇ ਆਈਸ ਦੇ ਫੇਵਰ ਦੇ ਵਿੱਚ ਆਪਣੇ ਫੈਸਲੇ ਦੇਣੇ ਸ਼ੁਰੂ ਕਰਤੇ ਆ ਕਿ ਨਹੀਂ, ਇਹ ਪੱਕੇ ਤੌਰ ਤੇ ਲੋਕਾਂ ਨੂੰ ਰੱਖ ਸਕਦੇ ਆ। ਕਈ ਜਿਹੜੇ ਸਰਕਿਟ ਹੈਗੇ, ਸਪੈਸ਼ਲੀ ਜਿਹੜਾ 9th ਸਰਕਿਟ ਹੋ ਗਿਆ, ਸਾਰਿਆਂ ਨੂੰ ਪਤਾ ਕਿ ਇਹਨੇ ਸੁਪਰੀਮ ਕੋਰਟ ਨੇ ਇਹਨਾਂ ਦਾ ਫੈਸਲਾ ਜਿਹੜਾ ਰੱਦ ਕੀਤਾ ਸੀਗਾ ਕਿ ਤੁਸੀਂ ਅਰੈਸਟ ਨਹੀਂ ਕਰ ਸਕਦੇ। ਇਹ ਤਾਂ ਕਹਿੰਦੇ ਸੀ ਕਿ ਤੁਸੀਂ ਅਰੈਸਟ ਵੀ ਨਹੀਂ ਇਸ ਹਿਸਾਬ ਨਾਲ ਕਰ ਸਕਦੇ। ਤੇ ਸੇਮ ਥਿੰਗ ਇਹਨਾਂ ਦੇ ਜਿਹੜੇ ਕਲਾਸ ਐਕਸ਼ਨ ਵਗੈਰਾ ਸੀਗੇ ਉਹ ਕੈਲੀਫੋਰਨੀਆ ਦੇ ਵਿੱਚੋਂ ਦੇ ਨਿਕਲੇ ਸੀ। ਹੁਣ ਜਿਹੜਾ ਬੰਦਾ ਕੈਲੀਫੋਰਨੀਆ ਦੇ ਵਿੱਚ ਡਿਟੇਨ ਹੁੰਦਾ ਹੈਗਾ, ਉਹ ਕੈਲੀਫੋਰਨੀਆ ਦੇ ਵਿੱਚ ਹੀ ਰਵੇ ਤਾਂ ਬੈਟਰ ਆ। ਕੈਲੀਫੋਰਨੀਆ ਦੇ ਵਿੱਚ ਉਹ ਕਿੱਦਾਂ ਰਹੂਗਾ ਜੇ ਉਹ ਆਪਣੇ ਚੈੱਕ ਇਨ ਤੇ ਜਾਣ ਤੋਂ ਪਹਿਲਾਂ ਹੀ ਉਹਨੇ ਹੇਬੀਅਸ ਦਾ ਵਕੀਲ ਜਿਹੜਾ ਕੀਤਾ ਹੋਇਆ ਤੇ ਪਹਿਲਾਂ ਹੀ ਉਹ ਜਿਹੜੀ TRO ਜਿੱਦਣ ਫੜ ਹੁੰਦਾ ਉਦੋਂ ਹੀ ਉਹ ਫਾਈਲ ਜਿਹੜੀ ਕਰ ਦਿੰਦੇ ਆ।
ਇਹਦੇ ਵਿੱਚ ਤੁਸੀਂ ਇੱਕ ਚੀਜ਼ ਦੇਖਣੀ ਆ ਕਿ ਜਿਹੜੇ ਵਕੀਲ ਹੁੰਦੇ ਆ ਸਟੇਟ ਦੇ ਲਾਇਸੈਂਸ ਹੁੰਦੇ ਆ, ਜਿੱਦਾਂ ਮੇਰੇ ਕੋਲ ਨਿਊਯਾਰਕ ਤੇ ਕੈਲੀਫੋਰਨੀਆ ਦਾ ਹੈ। ਜਿਹੜਾ ਬੰਦਾ ਹੁਣ ਸਟੇਟ ਦੇ ਵਿੱਚ ਲਾਇਸੈਂਸ ਨਹੀਂ ਹੈਗਾ, ਜੇ ਕੋਈ ਬਾਹਰਲੀ ਸਟੇਟ ਦਾ ਵਕੀਲ ਹੈਗਾ, ਉਹਨੂੰ ਪਹਿਲਾਂ ਇੱਕ ਪ੍ਰੋਸੈਸ ਕਰਨਾ ਪੈਂਦਾ ਹੈਗਾ, ਉਹਨੂੰ ਕਹਿੰਦੇ ਹੈਗੇ ਆ ਪ੍ਰੋ ਹਾਕ ਵੀਚੇ, ਉਹਨੂੰ ਪ੍ਰੋਸੈਸ ਕਹਿੰਦੇ ਆ। ਮਤਲਬ ਕਿ ਉਹ ਜਿਹੜਾ ਵਕੀਲ ਹੈਗਾ ਉਹਨੂੰ ਇੱਕ ਹੋਰ ਲੋਕਲ ਵਕੀਲ ਨਾਲ ਕੋਲੈਬੋਰੇਟ ਕਰਨਾ ਪੈਂਦਾ। ਹੁਣ ਜਿੱਦਾਂ ਆਪਾਂ ਟੈਕਸਸ ਦੇ ਕੇਸ ਲੜਨ ਜਾਈਦਾ ਤਾਂ ਸਾਨੂੰ ਟੈਕਸਸ ਦੇ ਵਕੀਲ ਨਾਲ ਕੋਲੈਬੋਰੇਟ ਕਰਨਾ ਪੈਂਦਾ। ਉਹ 'ਚ ਕੀ ਹੁੰਦਾ ਕਿ ਦੂਜੇ ਵਕੀਲ ਨੇ ਇੱਕ ਚਿੱਠੀ ਲਿਖ ਕੇ ਦੇਣੀ ਹੁੰਦੀ, ਉਹਨੂੰ ਪ੍ਰੋ ਹਾਕ ਵੀਚੇ ਕਹਿੰਦੇ ਆ, ਤੇ ਉਹਨੂੰ 2 ਦਿਨ ਜਿਹੜੇ ਲੱਗ ਜਾਂਦੇ ਆ, 2-3 ਦਿਨ, ਕਿ ਕੋਰਟ ਦੇ ਵਿੱਚ ਮਤਲਬ ਕੇਸ ਬਾਏ ਕੇਸ ਬੇਸਿਸ ਵਕੀਲ ਨੂੰ ਜਿਹੜੀ ਚਿੱਠੀ ਪਾਣੀ ਪੈਂਦੀ ਹੈ ਕਿ ਮੈਂ ਆਹ ਪੇਸ਼ੀ ਜਿਹੜੀ ਪਾ ਰਿਹਾ ਇਹ ਪਾਰਟਿਕੂਲਰ ਕੇਸ ਦੇ ਵਿੱਚ। ਹੁਣ ਜਿਹੜਾ ਬੰਦਾ ਆਲਰੇਡੀ ਕੈਲੀਫੋਰਨੀਆ ਦੇ ਵਿੱਚ ਬਾਰਡ ਹੈ, ਜਿੱਦਾਂ ਆਪਣੇ ਕੋਲ ਕੈਲੀਫੋਰਨੀਆ ਦਾ ਵੀ ਲਾਇਸੈਂਸ ਹੈ, ਸਾਨੂੰ ਪ੍ਰੋ ਹਾਕ ਵੀਚੇ ਵਗੈਰਾ ਕੋਈ ਇਦਾਂ ਦੀ ਲੋੜ ਉਹਦੇ ਵਿੱਚ ਨਹੀਂ ਪੈਂਦੀ, ਆਪਾਂ ਸਿੱਧੇ ਹੀ ਜਿਹੜੀ ਡਾਇਰੈਕਟਲੀ ਜਿਹੜਾ ਉਹ ਕੰਮ ਜਿਹੜਾ ਚੱਕ ਸਕਦੇ ਹਾਂ। ਸੋ ਇੱਕ ਡਿਸਟਿੰਕਸ਼ਨ ਜਿਹੜੀ ਹੁੰਦੀ ਹੈ, ਜਿਹੜੇ ਆਊਟ ਆਫ ਸਟੇਟ ਜਿਹੜੇ ਵਕੀਲ ਹੁੰਦੇ ਆ, ਉਹ ਬੇਸਿਕਲੀ ਕੀ ਹੁੰਦਾ ਕਿ ਲੋਕਲ ਵਕੀਲ ਦੇ ਨਾਲ ਹੀ ਉਹਨਾਂ ਨੂੰ ਕੋਲੈਬੋਰੇਟ ਕਰਨਾ ਪੈਂਦਾ। ਸੋ ਇਹ ਚੀਜ਼ ਸੀਗੀ, ਕਈ ਵਾਰੀ ਬੰਦਾ ਇੱਧਰ ਉੱਧਰ ਸੋਸ਼ਲ ਮੀਡੀਆ ਤੋਂ ਕਈ ਚੀਜ਼ਾਂ ਸੁਣਦਾ, ਬੰਦੇ ਨੂੰ ਨਹੀਂ ਪਤਾ ਹੁੰਦੀ। ਸੋ ਇਹ ਤੁਹਾਡੇ ਨਾਲ ਜਾਣਕਾਰੀ ਜਿਹੜੀ ਇੱਕ ਸਾਂਝੀ ਕਰ ਰਿਹਾ, ਇਹਨੂੰ ਜਿਹੜਾ ਯਾਦ ਰੱਖਿਓ। ਜਿਹੜੀ ਫਾਈਟ ਹੋਣੀ ਆ ਉਹ ਟਾਈਮਿੰਗ ਦੇ ਉੱਤੇ ਜਿਹੜੀ ਫਾਈਟ ਆ ਕੇ ਰੁਕ ਜਾਣੀ ਹੈ, ਤੇ ਇਹਦੇ ਵਿੱਚ ਤੁਹਾਡੇ ਬੈਸਟ ਇੰਟਰਸਟ ਇਹ ਹੈਗਾ ਕਿ ਇਹ ਕੰਮ ਜਿਹੜਾ ਪਹਿਲਾਂ ਹੀ ਕਰਕੇ ਜਾਏ, ਕਿਉਂਕਿ ਇੱਧਰ ਉੱਧਰ ਦੀ ਸਲਾਹ ਬੜੀ ਬੰਦੇ ਨੂੰ ਹੋ ਜਾਂਦੀ ਹੈ, ਬਟ ਮੋਸਟਲੀ ਇਹ ਹੈਗਾ ਕਿ ਕਿਹੜਾ ਬੰਦਾ ਦਾ ਜੂਰਿਸਡਿਕਸ਼ਨ 'ਚ ਕੈਲੀਫੋਰਨੀਆ ਤਾਂ ਕੈਲੀਫੋਰਨੀਆ ਰੱਖਿਆ ਜਾ ਸਕਦਾ, ਮਤਲਬ ਉਹਨੂੰ ਸਰਕਾਰ ਨੂੰ ਰੋਕਿਆ ਜਾਵੇ ਕਿ ਇਹਨੂੰ ਜਿੱਦਾਂ ਹੁਣ ਇਹ ਵੇਅਰ ਹਾਊਸ ਵਗੈਰਾ ਨੇ ਬਣਾਉਣੇ ਆ ਕਿ ਇੱਧਰ ਨੂੰ ਟ੍ਰਾਂਸਫਰ ਨਾ ਕੀਤਾ ਜਾਵੇ, ਕਿਉਂਕਿ ਕੈਲੀਫੋਰਨੀਆ ਦੇ ਵਿੱਚ ਜਿਹੜੇ ਸੀਗੇ ਜ਼ਿਆਦਾ ਬੰਦੇ ਛੁੱਟਦੇ ਆ ਕੰਪੇਅਰ ਟੂ ਜਿਹੜੇ ਦੂਜੀ ਸਟੇਟਸ ਦੇ ਵਿੱਚ ਡਿਟੇਨ ਹੁੰਦੇ ਆ। ਜੀ, ਸੋ ਇਹਨਾਂ ਦੀ ਸਟ੍ਰੈਟਜੀ ਸੀਗੀ ਅਟਾਰਨੀ ਟਿਰਕੈਣਾ ਜੀ, ਸਰਕਾਰ ਦੀ ਵੀ ਜਲਦੀ ਇਹਨਾਂ ਨੂੰ ਮੂਵ ਦੂਜੇ ਪਾਸੇ ਜਿਹੜਾ ਉਹ ਕਰ ਦਈਏ, ਤਾਂ ਜੋ ਫਿਰ ਉਹ ਜੂਰਿਸਡਿਕਸ਼ਨ ਬਦਲ ਜੇ ਤੇ ਫਿਰ ਉਹ ਜਿਹੜੀ ਹੇਬੀਅਸ ਤੇ ਇਹ ਉਹ ਸਾਰੀਆਂ ਚੀਜ਼ਾਂ ਤੋਂ ਇਹਨਾਂ ਦਾ ਜਿਹੜਾ ਬਚਾਅ ਹੋ ਜਾਵੇ। ਪਰ ਆਪਾਂ ਥੋੜੇ ਵੀਕ ਪਹਿਲਾਂ ਵੀ ਗੱਲ ਕੀਤੀ ਸੀ ਵੀ ਜਿਹੜੇ ਯੂਐਸ ਅਟਾਰਨੀਜ਼ ਆ, ਜਿਹੜੇ ਪ੍ਰੋਸੀਕਿਊਟਰਸ ਆ, ਬੇਸਿਕਲੀ ਸਰਕਾਰੀ ਵਕੀਲ ਕਹਿ ਰਹੇ ਆ ਵੀ ਸਾਡਾ ਕੰਮ ਹੁਣ ਕਾਫੀ ਜ਼ਿਆਦਾ ਵੱਧ ਗਿਆ ਆ, ਕਿਉਂਕਿ ਇਹਦੀਆਂ ਜਿਹੜੀਆਂ ਐਪਲੀਕੇਸ਼ਨਸ ਕਾਫੀ ਜ਼ਿਆਦਾ ਜਿਹੜੀਆਂ ਉਹ ਆ ਚੁੱਕੀਆਂ ਹੈਗੀਆਂ ਆ। ਸੋ ਡੈਫੀਨੇਟਲੀ ਧਿਆਨ ਰੱਖਣ ਦੀ ਜਿਹੜੀ ਜ਼ਰੂਰਤ ਆ। ਇੱਕ ਚੀਜ਼ ਮੈਂ ਪੁੱਛਣੀ ਇਹਦੇ ਵਿੱਚ ਇਹ ਚਾਹੁੰਦਾ ਵੀ ਜਿੱਦਾਂ ਹੁਣ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਸ਼ਟਡਾਊਨ ਦਾ ਖਤਰਾ ਬਣਿਆ ਆ, ਕੀ ਇਹ ਜਿਹੜਾ $38 ਬਿਲੀਅਨ ਦੀ ਤੁਸੀਂ ਇਸ ਦੇ ਵਿੱਚ ਇਹ ਗੱਲ ਕੀਤੀ ਆ, ਕੀ ਉਹ ਸ਼ਟਡਾਊਨ ਹੋਣ ਦੇ ਬਾਵਜੂਦ ਵੀ ਉਹ ਉਹਨਾਂ ਨੂੰ ਪੱਕਾ ਮਿਲਣਾ ਹੀ ਮਿਲਣਾ ਆ, ਜਾਂ ਇਹਦੇ ਉੱਤੇ ਸਵਾਲ ਹੈਗਾ ਆ ਵੀ ਇਹ ਮਨੀ ਇਹਨਾਂ ਨੂੰ ਮਿਲੂਗੀ ਡਿਟੈਂਸ਼ਨ ਸੈਂਟਰਸ ਲਈ ਜਾਂ ਨਹੀਂ? ਉਦੋਂ ਦੇਖੋ ਜੀ ਇਹਨਾਂ ਦਾ ਕੰਪਰੋਮਾਈਜ਼ ਹੋ ਜਾਂਦਾ ਹੁੰਦਾ, ਥੋੜੇ ਬਹੁਤ ਇਹਨਾਂ ਨੇ ਸੇਫਟੀ ਪ੍ਰੋਸੀਜਰ ਕੀ ਆ, ਬੋਡੀ ਕੈਮਰੇ ਪਾਣੇ ਆ ਕਿ ਨਹੀਂ ਪਾਣੇ ਆ, ਫੇਸ ਮਾਸਕ ਦਾ ਕਿੱਦਾਂ ਕਰਨਾ, ਵਾਰੰਟ ਹੋਣੇ ਚਾਹੀਦੇ ਆ ਕਿ ਨਹੀਂ ਹੋਣੇ ਚਾਹੀਦੇ, ਟ੍ਰੇਨਿੰਗ ਜਿਹੜੀ ਉਹ ਚੀਜ਼ਾਂ ਦੇ ਇਹਨਾਂ ਦੇ ਮੁੱਦੇ ਹੈਗੇ ਆ। ਜਿਹੜਾ ਇਨਫਰਾਸਟ੍ਰਕਚਰ ਡਿਵੈਲਪਮੈਂਟ ਹੁੰਦੀ ਆ, ਜਿਹੜਾ ਤੁਹਾਨੂੰ ਪਤਾ ਹੁਣ ਬਿਲਡਰ ਹੈਗੇ ਜਾਂ ਜਿਹੜਾ ਕੰਪਲੈਕਸ ਹੈਗਾ, ਉਹ ਤਾਂ ਦੋਨੋਂ ਬੰਨੇ ਹੀ ਹਰੇਕ ਦੋਨੋਂ ਪਾਸਿਆਂ ਦੇ ਕਾਂਗਰਸਮੈਨ ਸੈਨੇਟਰ ਇਹਨਾਂ ਦੇ ਮੁੱਠੀ 'ਚ ਹੁੰਦੇ ਹੀ ਆ। ਤੁਹਾਨੂੰ ਪਤਾ ਹੀ ਆ ਲੌਬੀ ਕਿੱਦਾਂ ਚੱਲਦੀ ਹੈ ਦੇਸ਼ ਦੇ ਵਿੱਚ, ਹਨਾ ਜੀ। ਐਗਜ਼ੈਕਟਲੀ। ਤੇ ਉਹ ਤਾਂ ਜਿਹੜੀ ਦੂਜੀ ਪਾਰਟੀ ਆ ਉਹ ਹੁਣ ਛੱਡ ਨਹੀਂ ਨਾ ਸਕਦੀ ਕਿ ਉਹ ਓਵਰਸਾਈਡ ਜਿਹੜੀ ਕਰ ਰਹੀ ਆ ਕਿ ਲੋਕਾਂ ਨੂੰ ਬਚਾ ਲੈਣਾ ਹੈ। ਏਦਾਂ ਹੁਣ ਏਦਾਂ ਸੀਗਾ ਕਿ ਬਾਈਡਨ ਹੁਣ ਜੇ ਦੇਖਿਆ ਜਾਵੇ ਰਾਜ ਕਰਨ 'ਚ, ਬਾਈਡਨ ਹੋਣਾ ਨੂੰ, ਓਬਾਮੇ ਹੋਣਾ ਨੂੰ ਵੀ ਤਾਂ ਕਲੀਨ ਆਪਸ਼ਨਾਂ ਸੀਗੀਆਂ ਨਾ, ਕਿ ਤੁਸੀਂ ਵੀ ਤਾਂ ਬਿੱਲ ਜਿਹੜੇ ਪਾਸ ਕਰ ਸਕਦੇ ਸੀਗੇ, ਤੁਸੀਂ ਕਿਉਂ ਡਰਾਮਾ ਕਰਦੇ ਰਹੇ ਕਿ ਪੱਕੇ ਕਰਨੇ ਆ ਐਗਰੀਕਲਚਰ ਵਾਲੇ ਕਿਸੇ ਟਾਈਮ ਤੇ। ਸੋ ਮਤਲਬ ਏਦਾਂ ਆ ਕਿ ਹੁਣ ਮਤਲਬ ਪ੍ਰੋਬਲਮ ਇੱਥੇ ਤੱਕ ਐਡੀ ਵੱਡੀ ਆਣੀ ਨਹੀਂ ਸੀ ਜੇ ਪਹਿਲਾਂ ਤੁਸੀਂ ਪ੍ਰੋਸੈਸ ਫੋਲੋ ਕਰਦੇ, ਲੋਕਾਂ ਨੂੰ ਇੰਟਰਵਿਊ ਕਰਕੇ ਜਿਹੜਾ ਸੀਗਾ ਬਿਆਨ ਦੇ ਕੇ ਤੁਸੀਂ ਛੱਡਦੇ, ਉਦੋਂ ਪ੍ਰੋਪਰ ਪੇਰੋਲ ਉਹਨਾਂ ਨੂੰ ਰਿਲੀਜ਼ ਕਰਦੇ। ਅੱਜ ਦੀ ਤੁਸੀਂ ਸਿੱਧੇ ਉਹਨਾਂ ਨੂੰ ਛੱਡਿਆ ਤਾਂ ਕਰਕੇ ਅਗਲੇ ਫੜ ਸਕਦੇ ਆ, ਅਗਲੇ ਇਹ ਮੈਂਡੇਟਰੀ ਡਿਟੈਂਸ਼ਨ ਇਹਲਾ ਚੱਕਰ ਪਹਿਲਾਂ ਪੈਣਾ ਹੀ ਨਹੀਂ ਸੀਗਾ। ਪ੍ਰੋਸੈਸ ਦੀਆਂ ਆਪ ਹੀ ਤਾਂ ਜੀਆਂ ਡਾਈਆਂ ਪਹਿਲਾਂ ਇਹਨਾਂ ਨੇ। ਹਾਂਜੀ, ਤੇ ਹੁਣ ਇਹਦੇ ਵਿੱਚ ਹੋਣਾ ਤਾਂ ਇਹ ਹੈ ਕਿ ਇਹ ਜਦੋਂ ਜਿਹੜੇ ਆਹ ਡਿਵੈਲਪਮੈਂਟ ਵਾਲੇ ਪ੍ਰੋਜੈਕਟ ਆ, ਇਨਫਰਾਸਟ੍ਰਕਚਰ ਵਾਲੇ, ਭਾਵੇਂ ਉਹ ਇਸ ਕੰਟਰੀ 'ਚ ਹੋਣ, ਭਾਵੇਂ ਜਿੱਥੇ ਲੜਾਈ ਲੱਗੀ ਆ ਉਹ ਕੰਟਰੀਆਂ 'ਚ ਹੋਣ, ਕਦੀ ਰੁਕੇ ਤਾਂ ਹੈ ਨਹੀਂ, ਕਿਉਂਕਿ ਇਹਦੇ ਵਿੱਚ $38,000 ਮਿਲੀਅਨ ਇਨਵੋਲਡ ਹੈਗਾ, ਤੇ $38,000 ਮਿਲੀਅਨ ਹੁਣ ਏਦਾਂ ਕਿੰਨੇ ਕੁ ਹੋਣੇ ਆ ਕੰਟਰੈਕਟਰ? ਕਿਤੇ 5-6 ਕੰਟਰੈਕਟਰ ਹੋਣੇ, ਕਿੰਨੇ ਹੋਰ, ਬਾਕੀ ਤੁਸੀਂ ਆਪ ਸਿਆਣੇ ਆ ਸਾਰੇ ਜਾਣੇ। ਜੀਓ ਵਾਲੀ ਸਭ ਤੋਂ ਵੱਡੀ ਆ ਲੌਬੀ, ਜਿਨ੍ਹਾਂ ਦੇ ਪ੍ਰਾਈਵੇਟ ਪ੍ਰਿਜ਼ਨ ਚੱਲਦੀਆਂ, ਜਿਨ੍ਹਾਂ ਦੇ ਡਿਟੈਂਸ਼ਨ ਸੈਂਟਰ। ਜੀ TPS